पाकिस्तान 'ਚ पंजाबी कॉन्फ्रेंसां ਦੇ ਸਭ ਤੋਂ ਵੱਡੇ ਨੈਟਵਰਕ पंजाबी ਨੈਸ਼ਨਲਿਸਟ ਫੋਰਮ ਵੱਲੋਂ जी आयां ਨੂੰ। ਕੀ ਪੰਜਾਬੀ ਖੁਦ ਪੰਜਾਬੀ ਜ਼ੁਬਾਨ ਨਹੀਂ ਬੋਲਦੇ? ਸਿਆਸਤ ਦੇ ਖੇਲ 'ਚ ਨਫਸਾਤੀ ਹਰਬਿਆਂ ਦੀ ਬੜੀ ਅਹਿਮੀਅਤ ਹੁੰਦੀ ਹੈ। ਪੰਜਾਬੀ ਕੌਮ ਨੂੰ ਵੀ ਸਮਾਜੀ, ਮੁਆਸ਼ੀ, ਇੰਤਜ਼ਾਮੀ, ਇਕਤਸਾਦੀ ਤੌਰ ਤੇ ਪਸਮਾਨਦਾ ਰੱਖਣ ਦੇ ਲਈ ਬੇਸ਼ੁਮਾਰ ਨਫਸਿਆਤੀ ਹਰਬੇ ਇਸਤੇਮਾਲ ਕੀਤੇ ਜਾਂਦੇ ਨੇ। ਇਨ੍ਹਾਂ 'ਚ ਇੱਕ ਨਫਸਿਆਤੀ ਹਰਬਾ ਇਹ ਵੀ ਹੈ ਕਿ ਪੰਜਾਬੀ ਖੁਦ ਪੰਜਾਬੀ ਜ਼ੁਬਾਨ ਨਹੀਂ ਬੋਲਦੇ। यूपीसीपी ਦੇ ਉਰਦੂ ਬੋਲਣ ਵਾਲੇ ਹਿੰਦੁਸਤਾਨੀ ਮੁਸਲਮਾਨ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ 'ਚ ਵੱਡੀ ਤਾਦਾਦ 'ਚ ਰਹਿੰਦੇ ਨੇ, ਲੇਕਿਨ ਇਹ ਪੰਜਾਬੀ ਕੌਮ ਤੇ ਪੰਜਾਬੀ ਜ਼ੁਬਾਨ ਦੇ ਲਈ ਇੱਕ ਵੱਡਾ ਮਸਲਾ ਹੈ। ਇਹ ਪੰਜਾਬੀ ਬੋਲਦੇ ਨੇ, ਇਸ ਲਈ ਇਹ ਅੰਦਾਜ਼ਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਪੰਜਾਬੀ ਨੇ ਜਾਂ यूपीसीपी ਦੇ ਉਰਦੂ ਬੋਲਣ ਵਾਲੇ ਹਿੰਦੁਸਤਾਨੀ ਨੇ। ਪੰਜਾਬੀ ਦਾ ਲਿਬਾਦਾ ਓੜ ਕੇ ਤੇ ਖੁਦ ਨੂੰ ਪੰਜਾਬੀ ਜ਼ਾਹਿਰ ਕਰਕੇ यूपीसीपी ਦੇ ਉਰਦੂ ਬੋਲਣ ਵਾਲੇ ਹਿੰਦੁਸਤਾਨੀ ਪੰਜਾਬੀਆਂ ਨੂੰ ਪੰਜਾਬੀ ਜ਼ੁਬਾਨ ਦੇ ਬਾਰੇ ਉਲਝਣ 'ਚ ਮੁਬਤਲਾ ਕਰਨ ਦਾ ਸਭ ਤੋਂ ਅਹਿਮ ਜ਼ਰੀਆ ਬਣੇ ਹੋਏ ਨੇ। ਇਹ ਪੰਜਾਬੀ ਜ਼ੁਬਾਨ ਦੀ ਤਜ਼ਲੀਲੋ ਤੋਹੀਨ ਵੀ ਕਰਦੇ ਰਹਿੰਦੇ ਨੇ, ਪੰਜਾਬੀਆਂ ਨੂੰ ਮਾਯੂਸ ਵੀ ਕਰਦੇ ਨੇ ਕਿ ਪੰਜਾਬੀ ਤੇ ਖੁਦ ਪੰਜਾਬੀ ਨਹੀਂ ਬੋਲਦੇ, ਪੰਜਾਬੀਆਂ ਨੂੰ ਦਿਲ ਬਰਦਾਸ਼ਤਾ ਵੀ ਕਰਦੇ ਨੇ, ਪੰਜਾਬੀ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਮਨਾ ਕਰਦੇ ਨੇ, ਪੰਜਾਬੀਆਂ ਨੂੰ ਗੁੰਮਰਾਹ ਵੀ ਕਰਦੇ ਨੇ ਕਿ ਪੰਜਾਬੀ ਜ਼ੁਬਾਨ ਦਾ ਰਸਮੁਲ ਖਤ ਹੀ ਨਹੀਂ ਹੈ। ਪੰਜਾਬੀ ਜ਼ੁਬਾਨ ਨੂੰ ਉਰਦੂ ਰਸਮੁਲ ਖਤ 'ਚ ਲਿਖਿਆ ਜਾਂਦਾ ਹੈ। ਪੰਜਾਬੀਆਂ ਨੂੰ ਪੰਜਾਬੀ ਜ਼ੁਬਾਨ ਦਾ ਰਸਮੁਲ ਖਤ ਬਣਾਉਣਾ ਚਾਹੀਦਾ ਹੈ, ਜਦ ਕਿ ਉਰਦੂ ਜ਼ੁਬਾਨ ਦੀ ਹਿਮਾਇਤ 'ਚ ਪ੍ਰੋਪਾਗੈਂਡਾ ਵੀ ਕਰਦੇ ਰਹਿੰਦੇ ਨੇ। ਉਰਦੂ ਜ਼ੁਬਾਨ ਪਾਕਿਸਤਾਨ ਦੇ ਅਵਾਮ ਦੇ ਲਈ ਬਾਹਮੀ ਇਤਿਹਾਦ ਤੇ ਰਾਬਤੇ ਦੀ ਜ਼ੁਬਾਨ ਹੈ। ਇਸ ਹਿਕਮਤ ਅਮਲੀ ਦਾ ਨਤੀਜਾ ਇਹ ਨਿਕਲਿਆ ਹੈ ਕਿ ਹੁਣ ਪੰਜਾਬੀ ਵੀ ਇਹ ਜੁਮਲਾ ਦੁਹਰਾਉਂਦੇ ਹੋਏ ਨਜ਼ਰ ਆਉਂਦੇ ਨੇ, ਬਲਕਿ ਬਹੁਤ ਸਾਰੇ ਪੰਜਾਬੀ ਹੁਣ ਤੇ ਮੁਸਲਸਲ ਦੁਹਰਾਈ ਜਾਣ ਵਾਲੀ ਗੱਲਾਂ ਤੇ ਅਮਲ ਵੀ ਕਰਨ ਲੱਗ ਪਏ ਨੇ, ਜਦ ਕਿ ਉਰਦੂ ਬੋਲਣ ਵਾਲੇ ਹਿੰਦੁਸਤਾਨੀ ਮੁਹਾਜਰਾਂ ਦੇ ਇਲਾਵਾ ਪੰਜਾਬੀ ਕੌਮ ਨੂੰ ਪਾਸਮਾਨਦਾ ਰੱਖਣ ਵਾਲੇ ਦੀਗਰ ਸਿਆਸੀ ਖਿਲਾੜੀ ਵੀ ਇਹ ਨਫਸਿਆਤੀ ਹਰਬਾ ਇਸਤੇਮਾਲ ਕਰਦੇ ਰਹਿੰਦੇ ਨੇ। ਲੇਕਿਨ ਪੰਜਾਬੀ ਜ਼ੁਬਾਨ ਨੂੰ ਬੁਨਿਆਦ ਬਣਾ ਕੇ ਪੰਜਾਬੀਆਂ ਦੇ ਲੀਡਰ ਬਣਨ ਦੀ ਸ਼ੌਕੀਨ ਜਾਂ ਸਿਆਸੀ ਸ਼ਊਰ ਤੋਂ ਆ ਰਹੀ ਪੰਜਾਬੀ ਵੀ ਪੰਜਾਬੀ ਕੌਮ ਨੂੰ ਪਾਸਮਾਨਦਾ ਰੱਖਣ ਵਾਲੀ ਸਿਆਸੀ ਖਿਲਾੜੀਆਂ ਦੇ ਦਾਨਾਸਤਾ ਜਾਂ ਨਾ ਦਾਨਾਸਤਾ ਆਲਾਕਾਰ ਬਣ ਕੇ ਇਸ ਨਫਸਿਆਤੀ ਹਰਬੇ ਨੂੰ ਆਪਣੀ ਕੌਮ 'ਚ ਮਾਯੂਸੀ ਫੈਲਾਉਣ ਦੇ ਲਈ ਇਸਤੇਮਾਲ ਕਰਦੇ ਰਹਿੰਦੇ ਨੇ। ਪੰਜਾਬੀ ਅਗਰ ਪੰਜਾਬੀ ਨਾ ਬੋਲਦੇ ਹੁੰਦੇ ਤੇ ਪੰਜਾਬੀ ਜ਼ੁਬਾਨ ਦੁਨੀਆ ਦੀ 9ਵੀਂ ਵੱਡੀ ਜ਼ੁਬਾਨ, ਜਨੂਬੀ ਏਸ਼ੀਆ ਦੀ ਤੀਸਰੀ ਵੱਡੀ ਜ਼ੁਬਾਨ, ਮੁਸਲਿਮ ਉਮਾ ਦੀ ਤੀਸਰੀ ਵੱਡੀ ਆਬਾਦੀ ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਆਬਾਦੀ ਨਾ ਹੁੰਦੀ। ਕਿ ਪੰਜਾਬੀ ਕੌਮ ਨੂੰ ਪਾਸਮਾਨਦਾ ਰੱਖਣ ਵਾਲੇ ਸਿਆਸੀ ਖਿਲਾੜੀਆਂ ਦੇ ਦਾਨਾਸਤਾ ਜਾਂ ਨਾ ਦਾਨਾਸਤਾ ਆਲਾਕਾਰ ਬਣ ਕੇ ਆਪਣੀ ਕੌਮ 'ਚ ਮਾਯੂਸੀ ਫੈਲਾਉਣ ਵਾਲਿਆਂ ਨੂੰ ਮਾਲੂਮ ਨਹੀਂ ਹੈ ਕਿ ਪੰਜਾਬ 'ਚ ਪੰਜਾਬੀਆਂ ਦਾ ਪੰਜਾਬੀ ਬੋਲਣਾ ਆਪਣੀ ਜਗ੍ਹਾ, ਲੇਕਿਨ ਪੰਜਾਬ ਦੇ ਪੜੋਸ ਸਿੰਧ 'ਚ 1901 ਤੋਂ ਰਹਿਣ ਵਾਲੇ ਪੰਜਾਬੀ ਹੁਣ ਵੀ ਆਪਣੇ ਘਰਾਂ 'ਚ ਪੰਜਾਬੀ ਜ਼ੁਬਾਨ ਬੋਲਦੇ ਨੇ। ਪੰਜਾਬੀ ਹੋਣ ਦੇ ਲਈ ਪੰਜਾਬੀ ਜ਼ੁਬਾਨ ਬੋਲਣਾ ਜ਼ਰੂਰੀ ਹੈ। ਜੋ ਪੰਜਾਬੀ ਨਹੀਂ ਬੋਲਦਾ ਉਹ ਪੰਜਾਬੀ ਨਹੀਂ ਹੈ। ਇਸ ਲਈ 1900 ਤੋਂ ਪਹਿਲਾਂ ਪੰਜਾਬ 'ਚ ਸਿੰਧ ਜਾ ਕੇ ਆਬਾਦ ਹੋਣ ਵਾਲੇ ਭੁੱਟੋ, ਭੱਟੀ, ਮਹਿਰ, ਕਲਿਆਰ, ਸਿਆਲ, ਜੋਇਆ, ਛੇਲਾ, ਖਰਲ, ਖੋਖਰ, ਖੀੜੇ, ਖਾਵੜ, ਮੇਤਲਾ, ਨਾਇਚ, ਬੋਸਨ, ਸੇਹੜ, ਸਾਰਿਓ, ਅਸਰਾਨ, ਚਾਚੜ ਵਗੈਰਾ ਪੰਜਾਬੀ ਜ਼ੁਬਾਨ ਨਾ ਬੋਲਣ ਦੀ ਵਜ੍ਹਾ ਤੋਂ ਪੰਜਾਬੀ ਤਸਲੀਮ ਨਹੀਂ ਕੀਤੇ ਜਾਂਦੇ। ਲੇਕਿਨ 1901 ਦੇ ਬਾਅਦ ਸਿੰਧ ਜਾ ਕੇ ਆਬਾਦ ਹੋਣ ਵਾਲੇ ਹੁਣ ਤੱਕ ਪੰਜਾਬੀ ਬੋਲਣ ਵਾਲਿਆਂ ਨੂੰ ਪੰਜਾਬੀ ਤਸਲੀਮ ਕੀਤਾ ਜਾਂਦਾ ਹੈ। ਮਸਲਾ ਇਹ ਨਹੀਂ ਹੈ ਕਿ ਪੰਜਾਬ 'ਚ ਪੰਜਾਬੀਆਂ ਨੂੰ ਪੰਜਾਬੀ ਜ਼ੁਬਾਨ ਬੋਲਣਾ ਨਹੀਂ ਆਉਂਦੀ। ਮਸਲਾ ਇਹ ਹੈ ਕਿ ਪੰਜਾਬ ਦੀ ਸਰਕਾਰੀ ਤੇ ਤਾਲੀਮੀ ਜ਼ੁਬਾਨ ਪੰਜਾਬੀ ਨਹੀਂ ਹੈ, ਇਸ ਲਈ ਪੰਜਾਬੀਆਂ ਨੂੰ ਮਜਬੂਰ ਹੋ ਕੇ ਉਰਦੂ ਵੀ ਬੋਲਣੀ ਪੈਂਦੀ ਹੈ। ਪੰਜਾਬ ਦੀ ਸਰਕਾਰੀ ਤੇ ਤਾਲੀਮੀ ਜ਼ੁਬਾਨ ਪੰਜਾਬੀ ਹੋ ਗਈ, ਪੰਜਾਬੀ ਦੇ ਇਲਾਵਾ ਦੂਸਰੀ ਜ਼ੁਬਾਨਾਂ ਬੋਲਣ ਦੀ ਜ਼ਰੂਰਤ ਨਹੀਂ ਪਵੇਗੀ। ਪੰਜਾਬ ਤੇ 650 ਸਾਲ ਤੱਕ ਫਾਰਸੀ ਮੁਸਲਤ ਰਹੀ। ਅੱਜ ਪੰਜਾਬ 'ਚ ਕਿੱਥੇ ਫਾਰਸੀ ਬੋਲੀ ਤੇ ਸਮਝੀ ਜਾਂਦੀ ਹੈ? ਪੰਜਾਬ ਦੇ ਸ਼ਹਿਰਾਂ, ਕਸਬਿਆਂ, ਦਿਹਾਤਾਂ, ਜ਼ਰਈ ਖੇਤਾਂ, ਕਾਰਖਾਨਿਆਂ, ਬਾਜ਼ਾਰਾਂ, ਦੁਕਾਨਾਂ, ਬੈਂਕਾਂ, ਡਾਕਖਾਨਾ, ਅਦਾਲਤਾਂ, ਥਾਣੇ, ਬੱਸ ਅੱਡੇ, ਰੇਲਵੇ ਸਟੇਸ਼ਨ, ਹੋਟਲਾਂ 'ਚ ਪੰਜਾਬੀ ਲੋਕ ਪੰਜਾਬੀ ਜ਼ੁਬਾਨ ਬੋਲਦੇ ਨੇ। ਲੇਕਿਨ ਪੰਜਾਬ ਦੀ ਤਾਲੀਮੀ ਤੇ ਸਰਕਾਰੀ ਜ਼ੁਬਾਨ ਪੰਜਾਬੀ ਨਹੀਂ ਹੈ, ਬਲਕਿ ਉਰਦੂ ਹੈ। ਪੰਜਾਬ 'ਚ ਵਫਾਕੀ ਸੂਬਿਆਂ ਤੇ ਤਾਲੀਮੀ ਜ਼ੁਬਾਨ ਦੇ ਤੌਰ ਤੇ ਸਰਕਾਰੀ ਜ਼ੁਬਾਨ ਉਰਦੂ ਹੋਣ ਦੀ ਵਜ੍ਹਾ ਤੋਂ ਪੰਜਾਬੀਆਂ ਨੂੰ ਆਪਣੀ ਦੂਸਰੀ ਜ਼ੁਬਾਨ ਦੇ ਤੌਰ ਤੇ ਉਰਦੂ ਬੋਲਣੀ ਪੈਂਦੀ ਹੈ। ਅਗਰ ਪੰਜਾਬ ਦੇ ਸ਼ਹਿਰੀ ਇਲਾਕਿਆਂ 'ਚ ਕੋਈ ਪੰਜਾਬੀ ਆਪਣੀ ਦੂਸਰੀ ਜ਼ੁਬਾਨ ਦੇ ਤੌਰ ਤੇ ਉਰਦੂ ਬੋਲਦਾ ਹੈ ਤੇ ਉਸ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬੀ ਪੰਜਾਬੀ ਨਹੀਂ ਬੋਲ ਸਕਦਾ। ਪੰਜਾਬ ਦੇ ਸ਼ਹਿਰੀ ਇਲਾਕਿਆਂ 'ਚ ਹਰ ਪੰਜਾਬੀ ਪੰਜਾਬੀ ਦੇ ਇਲਾਵਾ ਸਾਨਵੀ ਜ਼ੁਬਾਨ ਦੇ ਤੌਰ ਤੇ ਮਜ਼ੀਦ ਇੱਕ ਜਾਂ ਦੋ ਜ਼ੁਬਾਨਾਂ ਬੋਲਣਾ ਵੀ ਜਾਣਦਾ ਹੈ। ਪੰਜਾਬ 'ਚ ਅਗਰ ਕੋਈ ਆਪਣੀ ਪਹਿਲੀ ਜ਼ੁਬਾਨ ਦੇ ਤੌਰ ਤੇ ਪੰਜਾਬੀ ਜ਼ੁਬਾਨ ਬੋਲਣਾ ਨਹੀਂ ਜਾਣਦਾ ਤੇ ਉਹ ਪੰਜਾਬ ਦਾ ਰਿਹਾਇਸ਼ੀ ਹੈ, ਲੇਕਿਨ ਪੰਜਾਬੀ ਕੌਮ ਦਾ ਫਰਦ ਨਹੀਂ ਹੈ। पंजाब की तालीमी या सरकारी जुबान पंजाबी कर दी जाए तो फिर पंजाब च सिर्फ पंजाबी जुबान ही बोलते नजर आएंगे
ਜਾਂ ਫਿਰ ਇੰਟਰਨੈਸ਼ਨਲ ਲਿੰਗੁਆ ਫ੍ਰੈਂਕਾ ਹੋਣ ਦੀ ਵਜ੍ਹਾ ਤੋਂ ਅੰਗਰੇਜ਼ੀ ਜ਼ੁਬਾਨ ਇਸਤੇਮਾਲ ਹੋਏਗੀ।